ਉੱਥੇ ਇੱਕ ਬੋਲ ਲਿਖਿਆ ਹੋਇਆ ਸੀ ਕਿ ਪੈਸਾ ਪਹਿਲਾਂ ਹੀ ਬਥੇਰਾ ਦਿੱਤਾ ਹੋਇਆ ਰੱਬ ਨੇ, ਪੈਸੇ ਕਰਕੇ ਨਹੀਂ ਲੱਗਿਆ ਮੈਂ ਗਾਉਣ ਮਿੱਠੀਏ, ਬਸ ਲੋਕਾਂ ਦੇ ਦਿਲਾਂ ਵਿੱਚ ਤਾਂ ਚਾਹੀਦੀ, ਹੋਰ ਹੈ ਨਹੀਂ ਕੋਈ ਦਿਲ ਵਿੱਚ ਚੋਰ ਬਲੀਏ। ਹਾਂਜੀ ਅਸੀਂ ਰਾਤ ਦੇ ਨਹਿਰ ਤੇ ਖੜੇ ਸੀ ਹੁਣ, ਹੈ ਮਲਕ? ਹਾਂਜੀ। ਆ ਆਪਣੇ ਉਹ ਪਿੰਡ ਨੂੰ ਰਾਹ ਜਾ ਰਿਹਾ ਤੇ ਆ ਆਪਣੇ ਨਹਿਰ ਸਹੀ ਆ। ਫਿਰ ਆਇਆ ਦੁਬਾਰਾ ਮੇਰੇ ਲਈ ਆ ਲੈ ਕੇ ਆਇਆ, ਕਹਿੰਦੇ ਮੇਰੇ ਵੱਲੋਂ ਗਿਫਟ ਹੈ। ਠੀਕ ਹੋ ਗਿਆ ਮੈਂ ਗੱਲ ਕਰਤੀ ਵਿੱਚ, ਹੈ ਠੀਕ ਹੈ ਓਕੇ। ਮੈਂ ਕਿਹਾ ਜੀ ਵਲੌਗ ਬਣਾ, ਚਲੋ ਮੈਂ ਕਿਹਾ ਕਿਤੇ ਕਹਿੰਦਾ ਬਾਹਰ ਲਿਖ ਲਓ ਵੀਡੀਓ ਬਣਾਈ ਮੇਰੀ, ਮੈਂ ਇਸ ਹਿਸਾਬ ਨਾਲ। ਕੀ ਹਾਲ ਹੈ? ਠੀਕ ਠਾਕ। ਪਿੱਛੋਂ ਲੱਗੇ ਜੇ ਤੋਂ ਅੱਛਾ ਨਹੀਂ ਮੈਂ ਵੇਖਿਆ ਨਹੀਂ ਸੀ ਸ਼ੀਸ਼ੇ ਤਾਂ, ਨਹੀਂ ਮੈਂ ਇੱਧਰ ਅਸਲ ਵਿੱਚ ਮਸਰੂਫ ਲੱਗਾ ਹੋਇਆ ਸੀ। ਤੇ ਬਾਕੀ ਜਿਹੜਾ ਅੱਲਾ ਖੈਰ ਕਰੇ, ਸੁਬਹ ਦਾ ਟਾਈਮ ਹੈ, ਕੈਸਾ ਮਾਹੌਲ ਹੈ? ਬੜਾ ਵਧੀਆ ਮਾਹੌਲ, ਸਾਰੀ ਜੱਗ ਦਾ ਵੀ ਜ਼ੂਮ ਹੋ ਗਈ। ਹੁਣ ਉੱਠਿਆ ਕਰਾਂਗੇ ਹਰ ਰੋਜ਼ ਲਾਜ਼ਮੀ, ਐਕਸਰਸਾਈਜ਼ ਕਰਿਆ ਕਰਾਂਗੇ, ਨਮਾਜ਼ ਪੜਿਆ ਕਰਾਂਗੇ। ਤੇ ਸਾਰੇ ਭਰਾ ਉੱਠਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਨਮਾਜ਼ ਪੜਿਆ ਕਰੋ, ਪਹਿਲਾਂ ਨਮਾਜ਼ ਫਿਰ ਐਕਸਰਸਾਈਜ਼, ਸਹੀ ਹੈ। ਬਾਕੀ ਇਦਾਂ ਹੀ ਲੱਗੇ ਰਹਿੰਦੇ ਆ। ਮਲਕ ਸਾਹਿਬ ਨੇ ਸਹੀ ਮਾਨੇ ਕੋਲੋਂ ਬੜੀ ਚੀਜ਼ ਖਾਧੀ ਅਸੀਂ, ਅੱਲਾ ਖੈਰ ਕਰੇ। ਜਵਾਨ ਹੋਏ हैं, बचपन खेले हैं इसके हाथ में। ਹਾਂਜੀ ਅਸੀਂ ਹੁਣ ਪਹੁੰਚ ਗਏ ਸੈਣ ਖਾਲੇ ਤੇ ਇੱਥੋਂ ਜਿਹੜਾ ਆਪਣਾ ਕਾਫੀ ਦੇ ਜਾਣਾ ਫਿਰ ਜਾਵਾਂਗੇ। ਇਦਾਂ ਕਰੀ ਐ ਨਾ ਇੱਕ ਦੋ ਇੱਥੋਂ ਹਾਲੇਜ਼ਾਂ ਦੇ ਦਿਓ ਛੋਟੀਆਂ, ਇੱਕ ਪਾਣੀ ਦੀ ਬੋਤਲ ਵੀ ਛੋਟੀ ਦੇ ਦਿਓ ਫਿਰ, ਕਿ ਤੁਹਾਡੇ ਭਰਾ ਨੂੰ ਬਾਮ ਬੜੀ ਪਛਾਣ ਲੈਂਦੀ ਹੈ ਤੇ ਫਿਰ ਇਹ ਜ਼ਿਆਦਾ ਪਛਾਣ ਲੈਂਦੀ ਹੈ। ਤੂੰ ਸ਼ੇਰ ਕਿਸੇ ਝੁੰਡ ਵਿੱਚ ਦੇਖਿਆ ਨਹੀਂ ਹੋਣਾ, ਮੁੰਡਾ ਕਲਾਕਾਰਾਂ ਨਾਲ ਬੈਠਾ ਦੇਖਿਆ ਨਹੀਂ ਹੋਣਾ। ਲਓ ਬਈ ਮੇਰੇ ਦੇਸ਼ ਕੇ ਨੌਜਵਾਨੋਂ, ਅੱਜ ਬੜੇ ਦਿਨਾਂ ਬਾਅਦ ਆਪਣੀ ਮੁਲਾਕਾਤ ਹੋਈ ਹੈ। 10-12 ਦਿਨਾਂ ਬਾਅਦ ਮੈਂ ਲਾਹੌਰ ਆਇਆ ਸੀ। ਲਾਸਟ ਵਾਲਾ ਵਲੋਗ ਜਦੋਂ ਤੁਸੀਂ ਵੇਖਿਆ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਯਾਰ ਹੋਣੇ ਜਾ ਰਹੇ ਲਾਹੌਰ, ਤੇ ਲਾਹੌਰ ਆ ਕੇ ਵਲੋਗਾਂ ਦਾ ਟਾਈਮ ਹੀ ਨਹੀਂ ਲੱਗਿਆ ਸਰ, ਇਸ ਕਰਕੇ ਤੇ ਜਿਹੜਾ ਨਾ ਅੱਜ ਜਾ ਰਹੇ ਸੀ ਵਾਪਸ। ਜਿਹੜਾ ਪਿੰਡ ਰੌਣਕ ਮੇਲਾ ਜ਼ਿਆਦਾ ਹੁੰਦਾ ਤੇ ਫਿਰ ਮੈਂ ਕਿਹਾ ਸ਼ੁਰੂ ਕਰ ਲਈਏ। ਤੇ ਮੈਂ ਅੱਜ ਲਾਹੌਰੋਂ ਆਇਆ ਕਸੂਰ ਮਣੇ, ਦੇਖ ਰਹੇ ਨੇ ਆਲੂ ਲੱਗੇ ਸਾਈਡਾਂ ਤੇ, ਹੈ ਕਸੂਰ ਵਾਲੇ ਪਾਸੇ ਆਇਆ ਸੀ ਮੈਂ। ਤੇ ਇੱਥੇ ਜਿਹੜਾ ਕੰਮ ਸੀ ਥੋੜਾ ਜਿਹਾ, ਠੀਕ ਹੈ, ਤੇ ਮੈਂ ਕਿਹਾ ਚੱਲ ਇੱਥੇ ਆ ਕੇ ਮੇਰਾ ਦਿਲ ਜਾ ਕੀਤਾ ਸਾਈਡਾਂ ਤੇ ਵੇਖ ਕੇ ਨਾ ਮਾਹੌਲ ਜਿਹਾ, ਤੇ ਮੈਂ ਕਿਹਾ ਚੱਲ ਅੱਜ ਵਲੌਗ ਬਣਾ ਹੀ ਲਈਏ ਸ਼ਾਰਟ ਜਿਹਾ। ਤੇ ਲਾਹੌਰੋਂ ਆਪਾਂ ਪਹੁੰਚ ਗਏ ਕਸੂਰ, ਤੇ ਹੁਣ ਆਪਾਂ ਇੱਥੋਂ ਜਾਣਾ ਸਿੱਧੇ ਆਪਣੇ ਪਿੰਡ ਨੂੰ, ਸਹੀ ਹੈ। ਅੱਲਾ ਖੈਰ ਕਰੇ, ਫਿਰ ਜਾ ਕੇ ਮਿਲਦੀਆਂ ਨੂੰ ਜਾ ਕੇ ਮਿਲਦੇ ਆ, ਰੌਣਕ ਮੇਲਾ ਪਿੰਡ ਜ਼ਿਆਦਾ ਹੁੰਦਾ ਜ਼ਰਾ। ਤੇ ਹੋਰ ਤੁਸੀਂ ਸੁਣਾਓ ਕਿੱਦਾਂ, ਸਭ ਠੀਕ ਹੈ? ਤੁਹਾਡਾ ਪਹਿਲਾ ਸਵਾਲ ਮੈਨੂੰ ਇਹ ਹੁੰਦਾ ਗਾਣਾ ਕਿਦੋਂ ਆ ਰਿਹਾ, ਤੇ ਗਾਣਾ ਕਰਦੇ ਆ ਜਲਦੀ, ਅੱਲਾ ਖੈਰ ਕਰੇ, ਕੋਈ ਗੱਲ ਨਹੀਂ। ਅੱਗੇ 4 ਕੀਤੇ ਨੇ, ਸੁਣੋ ਤੁਸੀਂ। ਤੇ ਬਾਕੀ ਵੇਖੋ ਆਲੂ ਹੀ ਆਲੂ ਲੱਗੇ ਹੈ ਇੱਥੇ, ਜਿਹੜਾ ਨਾ ਕਿ ਸਬਜ਼ੀਆਂ ਦੀ ਜ਼ਿਆਦਾ ਕਾਸ਼ਤਕਾਰੀ ਇੱਧਰ। ਬਾਕੀ ਅੱਲਾ ਖੈਰ ਕਰੇ, ਵਕਫੇ ਨਾਲ ਤੁਹਾਡੇ ਨਾਲ ਰਹਿੰਦੇ ਆ ਜੁੜੇ। ਤੇ ਮੈਂ ਕਿਹਾ ਵਾਹਵਾ ਦਿਨ ਹੋ ਗਏ ਸੀ, ਚਲ 5-10 ਮਿੰਟਾਂ ਦਾ ਜਿੰਨੇ ਕੁ ਦਾ ਵਲੋਗ ਤੁਹਾਡੇ ਨਾਲ ਲੈ ਲਓ, ਆਈ ਬੜੀ ਇਹਦੇ ਨਾਲ ਹੀ ਕੰਮ ਬਣ ਜਾਏਗਾ। ਤੇ ਬਾਕੀ ਠੀਕ ਹੈ, ਮਿਲਦੇ ਆਂਗਾ ਪਿੰਡ ਵਾੜਾ ਆ ਇੱਕ, ਆਪਾਂ ਇੱਥੋਂ ਜਾ ਰਹੇ ਹਾਂ ਸੈਣ ਖਾਂ ਵਾਲੇ ਪਿੰਡ, ਹੈ ਤੇ ਫਿਰ ਜਿਹੜਾ ਨਾ ਇਨਸ਼ਾਅੱਲਾ ਮਿਲਦੇ ਆ। ਤੇ ਲਵ ਯੂ ਜਿਹੜਾ ਤੇਰਾ ਬਾਜੂ ਸੀ ਤੇ ਮੈਂ ਇਹਦਾ ਧਿਆਨ ਇੱਧਰ ਕਰ ਲਵਾਂ। ਚਲੋ ਜੀ ਠੀਕ ਹੈ, ਮਿਲਦੇ। ਹਾਂਜੀ ਮੈਂ ਇੱਕ ਗਾਣਾ ਗੁਣਗੁਣਾ ਰਿਹਾ ਸੀ, ਬੜਾ ਛੋਟੇ ਹੁੰਦੇ ਗਾਉਂਦੇ ਹੁੰਦੇ ਸੀ। ਅੱਖੀਆਂ 'ਚ ਨੀਂਦਰ, ਨੀਂਦ 'ਚ ਸੁਪਨਾ, ਸੁਪਨੇ 'ਚ ਵਸਦੀ ਤੂੰ, ਤੇਰਾ ਮੇਰਾ ਕੀ ਰਿਸ਼ਤਾ, ਤੇਰਾ ਮੇਰਾ ਕੀ ਰਿਸ਼ਤਾ। ਵੇਖੀ ਫਿਲਮ ਸਾਰਿਆਂ ਨੇ ਵੇਖੀ ਹੋਣੀ। ਉਹ ਫਿਲਮਾਂ ਹੀ ਉਦੋਂ ਯਾਨੀ ਗਿਣੀਆਂ ਚੁਣੀਆਂ ਫਿਲਮਾਂ ਹੁੰਦੀਆਂ ਸੀ, ਹੈ ਪੰਜਾਬੀ, ਤੇ ਬਹੁਤ ਲੈਂਜਟ ਯਾਨੀ ਫਿਲਮਾਂ ਨੇ। ਤੇ ਹਰਭਜਨ ਮਾਨ, ਹੈ ਕਿਆ ਬਾਤ। ਤੇ ਅਸੀਂ ਭਲਾ ਅੱਜ ਕੈਸਾ ਮਾਹੌਲ ਬਣਿਆ ਹੋਇਆ, ਪੁੱਛ ਕੇ ਮੈਂ ਤਕਰੀਬਨ ਜਦੋਂ ਦਾ ਤੁਰਿਆ ਇਹਨਾਂ ਦੇ ਕਸੂਰ ਵੜਿਆ, ਤੇ ਕਸੂਰ ਵੜ ਕੇ ਮੈਂ ਰਾਹ ਜਿਹੜਾ ਨਾ ਤਕਰੀਬਨ ਕਿਆ ਬਾਤ ਹੈ ਇੱਥੇ ਆ ਕੇ ਜਿਹੜੀ ਚਾਸਾਂ ਆਉਂਦੀ ਹੈ ਨਾ ਪਿੰਡ ਆ ਕੇ, ਉਹ ਕਿਆ ਬਾਤ ਹੈ।
ਮੈਂ ਤਕਰੀਬਨ ਇੰਨੇ ਬੰਦਿਆਂ ਕੋਲੋਂ ਪੁੱਛ ਲਏ ਨੇ ਵਕਫੇ ਨਾਲ ਕਿ ਜੀ ਉੱਥੇ ਜਾਣਾ ਜੀ, ਉੱਥੇ ਜਾਣਾ ਜੀ, ਉੱਥੇ ਜਾਣਾ ਜੀ। ਇੱਕ ਬੰਦਾ ਸਪੈਸ਼ਲ ਫੋਨ ਤੇ ਮੇਰੇ ਨਾਲ ਟਿਕਿਆ ਹੋਇਆ, ਫੋਨ ਲੱਗਦਾ ਉਹਨਾਂ ਦਾ ਫੇਰ ਆ ਗਿਆ। ਹਾਂਜੀ ਦੋਸਤੋ, ਤੇ ਬਾਕੀ ਅੱਲਾ ਖੈਰ ਕਰੇ। ਇਹ ਜੀ ਰਾਹ ਨੇ ਹੈ, ਕਿਆ ਬਾਤ ਹੈ। ਬਾਈਪਾਸਾਂ ਨਾਲੋਂ ਜ਼ਿਆਦਾ ਇਦਾਂ ਦੇ ਰਾਹਾਂ ਤੇ ਸਵਾਦ ਆਉਂਦਾ ਗੱਡੀ ਚਲਾਉਣ ਦਾ। ਜਿਆਦੀ ਚਾਸ ਇੱਥੇ ਆਉਂਦੀ ਆ, ਕਿਆ ਬਾਤ ਹੈ। ਜਿਹੜੇ ਮੋੜ ਨੇ ਨਾ, ਓਏ ਹੋਏ ਹੋਏ। ਲਓ ਜੀ ਨਹਿਰ ਗੰਦੀ ਹੈ ਖਰੇ, ਤੇ ਨਾ ਇਹਦਾ ਬੜਾ ਨਹਿਰ ਦਾ। ਕਿਆ ਬਾਤ ਹੈ, ਚੱਸ ਨਹੀਂ ਆ ਜਾਂਦੀ ਮੋੜ ਦੀ। ਸਾਰੀ ਰਾਤ ਤੇਰਾ ਤੱਕ ਨਹੀਂ ਆ ਰਾਹ, ਤਾਰਿਆਂ ਨੂੰ ਪੁੱਛੀ ਜਾਨਵੇ, ਅਸੀਂ ਤੇਰੇ ਪਿੱਛੇ ਹੋਏ ਆ ਤਬਾਹ, ਲਾਰਿਆਂ ਨੂੰ ਪੁੱਛੀ ਜਾਨਵੇ। ਤੇ ਇਹ ਤਾਂ ਐਵੇਂ 84 ਹੈ, ਚਲੋ ਕੋਈ ਨਹੀਂ, ਮਾਫੀ ਮੁਸ਼ਕਲ। ਸਾਨੂੰ ਆਂਦੀ ਕਿਸੇ ਨੂੰ ਆਵੇ ਨਾ ਆਵੇ, ਆਪ ਖੁਸ਼ ਹੋ ਰਹੀਦਾ ਹੁੰਦਾ ਓਲਡ ਵਾਈਬ ਨਾਲ ਜੁੜ ਕੇ। ਸਹੀ ਆ, ਤੇ ਅੱਲਾ ਖੈਰ ਕਰੇ ਜੇ ਸਹੀ ਥਾਂ ਤੇ ਆਪਾਂ ਪਹੁੰਚ ਗਏ। ਮੈਨੂੰ ਲੱਗ ਗਈ ਸਮਝ। ਅੱਗੇ ਮੈਂ ਆਉਂਦਾ ਹੁੰਦਾ ਸੀ ਇੱਧਰੋਂ ਦੂਸਰੇ ਪਾਸੋਂ, ਅੱਜ ਆਏ ਆ ਇੱਧਰੋਂ। ਸਹੀ ਆ, ਇਹ ਲਾਸਟ ਵਾਲਾ ਪਿੰਡ ਹੈ। ਇੱਥੇ ਆ ਵੇਖੇ ਨਾ ਫੌਜੀ ਬੈਠੇ ਨੇ ਛੋਣੀਆਂ ਲਾ ਕੇ, ਗੁੜ ਨਿਕਲਿਆ ਪਿਆ ਤਾਜ਼ਾ। ਹਾਂ ਕਿਆ ਬਾਤ ਹੈ। ਜੱਟਾ ਨਹਿਰ ਸੁੱਕੀ ਪਈ ਪਰਾਂ, ਤੇ ਅੱਲਾ ਖੈਰ ਕਰੇ। ਆਪਾਂ ਵੀ ਜਿਹੜਾ ਨਾ ਨੇੜੇ ਤੇੜੇ ਲੱਗੇ ਖੜੇ ਆ। ਉਂਝ ਵੀ ਜ਼ਿਆਦਾ ਇਕੱਲੇ ਹੀ ਰਹਿੰਦੇ ਆ। ਜੱਟ ਇਕੱਲਾ ਰਹਿੰਦਾ ਇਹਦਾ ਮੈਨੂੰ ਗਮ ਨਾ ਕੋਈ ਨਹੀਂ, ਤੇਰੇ ਸ਼ੇਰ ਨਾਲ ਗਿੱਦੜਾਂ ਦਾ ਹੈ ਨੀ। ਤੂੰ ਸ਼ੇਰ ਕਿਸੇ ਝੁੰਡ ਵਿੱਚ ਦੇਖਿਆ ਨਹੀਂ ਹੋਣਾ, ਮੁੰਡਾ ਕਲਾਕਾਰਾਂ ਨਾਲ ਬੈਠਾ ਦੇਖਿਆ ਨਹੀਂ ਹੋਣਾ। ਸਾਨੂੰ ਬਿਜ਼ਨਸ ਮਾਈਂਡ ਜਿਹੜੀ ਦਿੱਤੇ ਰੱਬ ਨੇ ਨੀ, ਸਾਡਾ ਜੱਟਾਂ ਵਾਲਾ ਹਿਸਾਬ ਜਾਦੂ ਦੇ ਕੇ ਆਈ ਹੁਣ। ਜੱਟ ਕੱਲਾ ਰਹਿੰਦਾ ਇਹਦਾ ਮੈਨੂੰ ਗਮ ਨਾ ਕੋਈ। ਅਸੀਂ ਤਾਂ ਚਿੱਲ ਮਾਹੌਲ 'ਚ ਰਹਿੰਦੇ ਆ। ਵੇਖ ਤੁਹਾਡਾ ਰੌਣਕਾਂ ਲੱਗੀਆਂ ਕਿ ਨਹੀਂ? ਕੌਣ ਕਹਿੰਦਾ ਇਕੱਲੇ ਆਈ? ਅਸੀਂ ਤਾਂ ਜੱਟ ਆਪ 100 ਬੰਦੇ ਲੰਘਾ। ਚਲੋ ਵੀ ਚਲੋ ਦਲੇਰੀ ਇੰਨੀ, ਭਾਵੇਂ ਰੌਲਾ ਹੀ ਕੋਈ ਨਹੀਂ। ਜੱਗ ਨਾ ਮੱਥਾ ਲਾਉਣ ਲਈ ਇਕੱਲੇ ਤਿਆਰ ਹਾਂ, ਰੌਲਾ ਹੀ ਕੋਈ ਨਹੀਂ। ਉਹ ਜੰਪ ਆ ਗਏ, ਨਿੱਕੇ ਜੰਪ ਦਿਖਦੇ ਹੀ ਨਹੀਂ ਗਏ। ਆਓ ਜੀ ਆਪਾਂ ਆ ਗਏ ਸੈਣ ਖਾਂ ਵਾਲੇ ਅੱਡੇ 'ਚ। ਬੋਤਲ ਆਪਾਂ ਇੱਕ ਹੀ ਪੀਣੀ ਆ 7 ਅਪ, ਉਹ ਆਪਾਂ ਲੈ ਕੇ ਆਣੇ ਆ। ਸਹੀ ਆ, ਮੈਨੂੰ ਯਾਰ ਸ਼ਰਮ ਜੀ ਆ ਰਹੀ ਬਾਹਰ ਕੈਮਰਾ ਚਲਾਉਣ ਲੱਗਿਆ। ਤੇ ਚਲਾ ਲਈਏ ਕਿ ਰਹਿਣ ਦਈਏ? ਚੱਲ ਵੇਹਨੇ ਆ। ਅੱਗੇ ਤੁਹਾਡੇ ਭਰਾ ਨੂੰ ਬਾਮ ਬੜੀ ਪਛਾਣ ਲੈਂਦੀ ਹੈ, ਤੇ ਫਿਰ ਇਹਨੇ ਜ਼ਿਆਦਾ ਪਛਾਣ ਲੈਂਦੀ ਹੈ। ਹਾਂ अस्सलाम वालेकुम जी जनाब। 7 अप है छुट्टी आपने? अगे आ जाओ। किन्ने दी है? 110 है। लाख 500। टेंशन नहीं लेनी, वैसे ही बुलाओगे। हाँ इदा करी ऐ ना, 1-2 इथों हालेजा दे दो छोटियां, एक पानी की बोतल भी छोटी दे दो फिर। आहो हुण आहो एक वड्डी दे दो। हुण इन्हां नूं कर दिओ जरा। ओके ਉੱਠਿਆ ਵਰਿੰਦਰ ਬਰਾੜ ਦੱਸ ਦੇਣੀ ਦਿੰਦਾ, ਚੱਟਣ ਚਟਾਉਣੇ ਵਾਲਾ ਕੰਮ ਨਾ ਕੋਈ। ਹੁਣ ਬੋਲ ਆਇਆ ਜੀ ਯਾਰ। ਅਸੀਂ ਹੁਣ ਪਹੁੰਚ ਗਏ ਸੈਣ ਖਾਂ ਵਾਲੇ, ਤੇ ਇੱਥੋਂ ਜਿਹੜਾ ਆਪਾਂ ਕਾਫੀ ਦੇ ਜਾਣਾ ਫਿਰ ਜਾਵਾਂਗੇ। ਅੱਜ ਕੱਲ੍ਹ ਮੈਨੂੰ ਗਰਮ ਥੋੜ੍ਹੀ ਜਿਹੀ ਘੱਟ ਆ ਰਹੀ ਹੈ, ਮੈਂ ਬਣਾ ਲੈਣਾ ਹੁਣ ਫਿਰ। ਹਾਂ ਤੇਰਾ ਸਮਾਨ ਲੈ ਲਈਏ ਅੱਜ। ਇਹਨਾਂ ਨੂੰ ਇੱਕ ਪਾ ਦੇ ਛੋਟਾ। चलो इन्ना का व्यू बड़ा नहीं, मैं कहना ठीक है। फिर लो जी है भाई माना है साडा बचपन का यार।
ਸਾਨੂੰ ਚੀਜ਼ਾਂ ਖਵਾਉਣ ਵਾਲਾ। ਹੋਰ ਮੇਰੇ ਯਾਰ ਕੀ ਹਾਲ? ਠੀਕ ਹੈ। ਪੈਸੇ ਤੈਨੂੰ ਆਵੇ ਦਿੰਨੇ ਆ ਪੈਸੇ। ਹਾਂ ਹਾਂਜੀ ਬਾਈ ਮਾਨੇ ਕੋਲੋਂ ਬੜੀ ਚੀਜ਼ ਖਾਧੀ ਅਸੀਂ, ਅੱਲਾ ਖੈਰ ਕਰੇ। ਹਾਂਜੀ ਹੋਰ ਸਭ ਠੀਕ ਹੈ। ਅਸੀਂ ਯਾਰ ਇੱਥੋਂ ਕੋਈ ਚੀਜ਼ ਖਾਂਦੇ ਹਾਂ ਬਾਈ ਮਾਨੇ ਸਾਨੂੰ ਖਵਾ ਕੁਛ। ਹੋਰ ਪ੍ਰਯਾਸ ਹਨ ਹੋਰ ਸਭ ਯਸ। ਅੱਜ ਦਾ ਵਲੌਗ ਸਾਡਾ ਛੋਟਾ ਹੀ ਹੋਏਗਾ ਕਿਉਂਕਿ ਅਸੀਂ ਜਿਹੜਾ ਨਾ ਜਾਣ ਕੇ ਜਿਹੜਾ ਇੱਧਰ ਉੱਧਰ ਗਏ ਨਹੀਂ, ਇੱਥੇ ਹੀ ਮੈਂ ਕਿਹਾ ਚਲੋ ਅੱਜ ਇੰਨਾ ਕਿ ਵਹਾ ਦਈਏ ਤੁਹਾਨੂੰ। ਤੇ ਸੁਬਾਹ ਮੈਂ ਕੀਤਾ ਸੀ ਸਟਾਰਟ ਤਾਂ ਉੱਥੇ ਹੀ ਕੀਤਾ ਹੋਇਆ ਆ, ਤੇ ਬਾਕੀ ਉਹ ਰਾਜ ਬਣਾਇਆ ਨਹੀਂ। ਚਲੋ ਇੰਨਾ ਕੀ ਬੜਾ ਆਪਾਂ ਜਿੰਨਾ ਕੁ ਪਾ ਦੇਣਾ। ਕੀ ਖਾਣਾ ਹੈ? ਕੋਈ ਮਨ ਸ਼ਕਰ ਕਿੰਨੀ ਘੱਟ ਨੇ ਸਾਰਾ ਕੁਝ ਮਿਕਸ ਹਾਂ ਪੂਰਾ ਚੜੇ ਜਾ। ਇੱਥੋਂ ਖਾਣਾ ਕੁਝ ਕੇ ਪੈਸੇ ਲੈਣੇ? ਪੈਸੇ ਹੈ ਹਾਂ ਲੈ ਬਲਾਂਗੇ ਤੇ ਪੈਸੇ ਪੈਸੇ ਹੈ ਜਿੰਨੇ ਨਹੀਂ ਹੋਵੇ ਤਾਂ ਫਿਰ ਕੀ ਫਿਰ ਕਿਵੇਂ ਲੋ और भी सब ठीक है। ਸਾਰੀ ਜੱਗ ਦਾ ਵੀ ਜ਼ੂਮ ਹੋ ਗਈ ਇੱਥੇ ਰਿਜ਼ਲਟ ਸਹੀ ਆਈ ਭਾਈ ਕੀ ਗੱਲ ਹੈ? ਇੱਥੇ ਰਿਜ਼ਲਟ ਸਹੀ ਹੈ। ਹਾਂ ਸਾਰੇ ਵੀਰਾਂ ਦਾ ਠੀਕ ਠਾਕ ਹੋਈ। ਮੈਂ ਤੁਹਾਡਾ ਇਫੀ ਜੱਟ ਤੇ ਅੱਜ ਸਵੇਰ ਤੋਂ ਸੈੱਟ ਕੀਤਾ ਸਾਰਾ ਟਾਈਮ ਟੇਬਲ ਸਹੀ ਹੈ। ਪਿੰਡ ਆਏ ਸੀ ਪਹਿਲਾਂ ਲਾਹੌਰ 10-12 ਦਿਨ ਲਾਏ ਤੇ ਸਵੇਰ ਨੂੰ ਉੱਠਿਆ ਕਰੋ ਸਾਰੇ ਭਰਾ, ਨਮਾਜ਼ ਪੜ੍ਹਿਆ ਕਰੋ ਸਹੀ ਹੈ। ਨਮਾਜ਼ ਪੜ੍ਹ ਕੇ ਤੇ ਬਾਹਰ ਨਿਕਲਿਆ ਕਰੋ ਪਿੰਡੋਂ, ਐਕਸਰਸਾਈਜ਼ ਕਰਿਆ ਕਰੋ, ਭੱਜਿਆ ਭੁੱਜਿਆ ਕਰੋ, ਸਿਹਤ ਲਈ ਬੜਾ ਜ਼ਰੂਰੀ ਹੈ। ਹਾਂਜੀ ਹਾਂਜੀ ਅੱਗੇ ਅਸੀਂ ਬਾਹਰ ਰਹੇ ਉਦੋਂ ਤਾਂ ਸਾਲ ਆਪਦੇ ਆਪ ਨੂੰ ਮੇਨਟੇਨ ਰੱਖਿਆ, ਇੱਥੇ ਆ ਕੇ ਜਿਹੜਾ ਥੋੜਾ ਜਿਹਾ ਟਾਈਮ ਟੇਬਲ ਜੇ ਨਹੀਂ ਸੀ ਬਣਦੇ ਤੇ ਬਾਕੀ ਜਿਹੜਾ ਨਾ ਹੁਣ ਉੱਠਿਆ ਕਰਾਂਗੇ ਹਰ ਰੋਜ਼ ਲਾਜ਼ਮੀ, ਐਕਸਰਸਾਈਜ਼ ਕਰਿਆ ਕਰਾਂਗੇ, ਨਮਾਜ਼ ਪੜ੍ਹਿਆ ਕਰਾਂਗੇ ਤੇ ਸਾਰੇ ਭਰਾ ਉੱਠਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਨਮਾਜ਼ ਪੜ੍ਹਿਆ ਕਰੋ। ਪਹਿਲਾਂ ਨਮਾਜ਼ ਫਿਰ ਐਕਸਰਸਾਈਜ਼ ਸਹੀ ਹੈ। ਬਾਕੀ ਇਦਾਂ ਹੀ ਲੱਗੇ ਰਹਿੰਦੇ ਆ। ਮਲਕ ਸਾਹਿਬ ਨੇ ਮੇਰੇ ਨਾਲ ਸਵੇਰੇ ਡਿਊਟੀ ਦੇ ਰਹੇ ਨੇ ਹੈ। ਹਾਂਜੀ ਹਾਂਜੀ ਮਲਕ ਸਵੇਰੇ ਡਿਊਟੀ ਦੇ ਰਿਹਾ ਹੈ। ਹਾਂਜੀ ਪੂਰਾ ਮਾਹੌਲ ਹੈ, ਪੂਰੀ ਇੰਜੋਏ ਕਰ ਰਹੇ ਹਾਂ। ਹਾਂਜੀ ਪੂਰੀ ਇੰਜੋਏ ਆ। ਅਸੀਂ ਤਾਂ ਟ੍ਰੇਨਿੰਗ ਮਾਰ ਲਈ ਜੱਟ ਸਾਹਿਬ ਦੀ ਰਹਿੰਦੀ। ਆਹੋ ਇਹ ਵੀ ਗੱਲ। ਹੋਰ ਬੜਾ ਵਧੀਆ ਮੌਜਾਂ ਜੀ। ਚਲੋ ਅਸੀਂ ਆਏ ਹਾਂ 12 ਦਿਨਾਂ ਬਾਅਦ ਜਰਾ ਹੈਪੀ ਮਾਹੌਲ ਹੈ। ਹਾਂਜੀ ਸਵੇਰੇ ਜਰਾ ਮਾਹੌਲ ਹੈਪੀ ਹੁੰਦਾ ਹੁਣ ਪੂਰਾ ਵਿਊ ਹੈ ਤੇ ਬਾਕੀ ਅੱਲਾ ਖੈਰ ਕਰੇ। ਅੱਜ ਲਈ ਇੰਨੇ ਕਿ ਬੜੀ ਖੱਲੀਆਂ ਨਾ ਪੈ ਜਾਵੇ ਕਿਉਂਕਿ ਅੱਜ ਪਹਿਲਾ ਦਿਨ ਨਹੀਂ, ਜਦੋਂ ਬੰਦਾ ਭੱਜਦਾ ਨਾ ਪਹਿਲੇ ਦਿਨ ਤੇ ਫਿਰ ਤਾਂ ਪੈਂਦੀਆਂ ਖੱਲੀਆਂ 4 ਦਿਨ ਤੇ ਬਾਕੀ ਕੋਈ ਨਹੀਂ, ਲੱਗੇ ਰਹਾਂਗੇ ਇਨਸ਼ਾਅੱਲਾ। ਹੋਏ ਚਲੋ ਮਿਲਦੇ ਆ ਫਿਰ, ਅੱਲਾ ਖੈਰ ਕਰੇ। ਬਾਕੀ ਬੜੀ ਸ਼ਾਂਤੀ ਸਵੇਰੇ ਬੜਾ ਸੋਹਣਾ ਮਾਹੌਲ ਹੈ। ਮਸਵਾਕ ਕਰਾਂਗੇ ਹਾਂ ਉਧਰ ਖੇਤ ਜਾਂਦੇ, ਉਹ ਖੇਤ ਦੇ ਨਾਲ ਆਪਣਾ ਪਰ ਸਹੀ ਆ। ਅਜੇ ਵੇਖ ਲਓ ਧੁੰਦ ਹੈ, ਸੁਬਾਹ ਦਾ ਨਜ਼ਾਰਾ ਹੈ, ਕਿਆ ਬਾਤ ਹੈ। ਮਸਵਾਕ ਕਰਦੇ ਆ ਫਿਰ ਉਹ ਪੋਲੇ ਜਾਂਦੇ ਹਾਂ। ਕਿਆ ਸੀਨ ਹੈ। ਲਵੀ ਹੋ ਗਿਆ ਸਾਰੇ ਵੀਰਾਂ। ਪਾਣੀ ਪਿਆ ਮਲਕ? ਠੰਡਾ ਹੈ ਕਿ ਠੀਕ ਹੈ? ਲੈ ਕੇ ਗਿਆ ਨਹੀਂ ਤਾਜ਼ਾ ਭਾਰਨਾ। ਆਏ ਹਾਂ ਪਾਣੀ ਤਾਂ ਠੰਡਾ ਹੋਇਆ ਹੋਣਾ ਹੁਣ। ਇੱਥੇ ਹੋ ਗਿਆ ਮਲਕ ਕੋਲੇ ਹੈ। ਮਲਕ ਇੱਥੇ ਹੀ ਹੁੰਦਾ ਪੈਟਰੋਲ ਪੰਪ ਤੇ। ਮਲਕ ਦੀ ਡਿਊਟੀ ਇੱਥੇ ਜ਼ਰਾ ਹੈ। ਹਾਂਜੀ ਸਖਤ ਡਿਊਟੀਆਂ ਨੇ। ਸਖਤ ਡਿਊਟੀਆਂ ਹਾਂਜੀ। ਤੇ ਬਾਕੀ ਜਿਹੜਾ ਅੱਲਾ ਖੈਰ ਕਰੇ। ਸੁਬਾਹ ਦਾ ਟਾਈਮ ਹੈ, ਕੈਸਾ ਮਾਹੌਲ ਹੈ? ਬੜਾ ਵਧੀਆ ਮਾਹੌਲ। ਹਾਂਜੀ ਖੇਤ ਆਏ ਸੀ ਪਾਣੀ ਪੀਣ ਤੇ ਨਲਕਾ ਹੀ ਪਾਣੀ ਸਿੱਟੀ ਪਿਆ ਹੈ।
ਪਾਣੀ ਨਹੀਂ ਆ ਰਿਹਾ ਨਲਕੇ ਦੇ ਵਿੱਚ, ਪਾ ਕੇ ਕੱਢਣ ਵਾਲੀ ਗੱਲ ਹੈ। ਕਹਿੰਦੇ ਨੇ ਨਾ ਕਿ ਲੋਟਾ ਇੱਕ ਪਾਓ ਤੇ ਫਿਰ ਜਿੰਨਾ ਮਰਜ਼ੀ ਕੱਢੋ ਹੈ। ਉਹ ਹਿਸਾਬ ਹੈ ਕਿ ਹੁਣ ਜਿਹੜਾ ਨਾ ਇਹ ਕਹਿੰਦਾ ਮੇਰੇ 'ਚ ਇੱਕ ਵਾਰੀ ਪਾਓ, ਸਾਡੇ ਤੋਂ ਤਾਂ ਨਹੀਂ ਪੈਂਦਾ ਹੀ ਹੁਣ ਸਵੇਰੇ ਸਵੇਰੇ। ਬੜਾ ਨਲਕਾ ਵੀ ਆਂਦਾ ਕੁਛ ਦਿਓ ਤੇ ਫਿਰ ਕੁਛ ਕਰਾਂਗੇ, ਫਿਰ ਕੁਛ ਕਰਾਂਗੇ, ਇਹ ਵੀ ਗੱਲ ਐਦਾਂ ਤਾਂ ਚੱਲ ਗਏ। ਵੇਲਾ ਤਰੇਲ ਹੋਣੀ ਹੋਈ ਤਾਂ ਮੈਂ ਤਾਂ ਬੂਟ ਬਾਟ ਪਾਏ ਨੇ ਤੇ ਕਿਆ ਬਾਤ ਹੈ, ਕਿਆ ਬਾਤ ਹੈ। ਹੈਂ ਚੱਸ ਆ ਗਈ ਕਿ ਪਿੰਡ ਆ ਕੇ। ਮੈਂ ਕਿਹਾ ਬੇਲੀ ਵੀ ਕਹਿੰਦੇ ਹੋਣੇ ਨੇ ਕਿ ਇਹ ਵੀਡੀਓ ਪਿੰਡ ਆ ਕੇ ਬਣਾਉਂਦਾ। ਉਦਣ ਦੀ ਮਤਲਬ ਕਿ ਬੰਦ ਕੀਤੀ, ਉਦਣ ਵਾਲਾ ਵਲੌਗ ਜਿੱਦਣ ਗਏ ਨੀ ਉੱਥੇ ਕਹਿੰਦਾ ਪਾਇਆ ਕੋਈ ਵੀ। ਸਹੀ ਆਹ ਵਲੌਗ ਇੱਥੇ ਹੀ ਬਣਦਾ, ਉੱਥੇ ਲਾਹੌਰ ਨਹੀਂ ਬਣਦਾ ਵਲੌਗ। ਸਹੀ ਆ ਰੌਣ ਫ੍ਰੀ ਜਾਂ ਖੁੱਲਾ ਜਾਂ ਮਹਿਸੂਸ ਇੱਥੇ ਖੁੱਲਾ ਜਾ, ਉੱਥੇ ਹੁਣ ਸ਼ਰਮ ਆਉਂਦੀ ਕਿੱਥੇ ਕੈਮਰਾ ਜਿਹਾ ਚੱਕੀ ਫਿਰੋ ਹੈਂ। ਇੱਥੇ ਠੀਕ ਹੈ ਜਿਹੜਾ ਨਾ ਪਿੰਡ ਦਾ ਮਾਹੌਲ ਬਣਿਆ ਹੈਗੇ, ਉਹਨੇ ਕਿਹਾ ਮਾਹੌਲ ਤਾਂ ਬੰਨ ਦਿਆਂਗੇ ਬਾਬੇ। ਕਿਸੇ ਚੀਜ਼ ਦੀ ਕਮੀ ਪੇਸ਼ੀ ਹੋਵੇ ਦੂਰ ਕਰ ਲਈ। ਹਾਂਜੀ ਉੱਥੇ ਜਿਹੜਾ ਨਾ ਕੰਮ ਥੋੜਾ ਜਿਹਾ ਹੋਰ ਹਿਸਾਬ ਦਾ ਹੁੰਦਾ। ਤਰੇਲ ਤਾਂ ਵਾਹ ਵਾ ਕਮਾਨ ਦਾ ਫਿਰ ਠੰਡਾ ਠੰਡਾ ਲੱਗੇ। ਪਰ ਇੱਥੋਂ ਜੀ ਟੱਕ ਲੱਗਾ ਹੋਇਆ ਕਮਾਦ ਨੂੰ ਹੈ। ਸਵੇਰੇ ਸਵੇਰੇ ਗੰਨਾ ਵੈਸੇ ਹੋਣਾ ਚਾਹੀਦਾ ਮਤਲਬ। ਗੰਨਾ ਵੀ ਕੋਈ ਲੱਭਣਾ ਪੈਣਾ ਆਪਾਂ ਨੂੰ ਹੈ। ਪੋਲਾ ਜਿਹਾ ਹੋਵੇ ਨਾ। ਉਹ ਪਰਲੀ ਸਾਈਡ ਤੇ ਨਹੀਂ ਲੱਗਾ ਟੱਕ। ਆ ਵੀ ਟੱਕ ਆਪਣਾ ਕੰਮ ਦਾ ਪੋਲਾ ਹੀ ਹੈ। ਸਖਤ ਨਾ ਹੋ। ਚਲੋ ਸਵੇਰੇ ਸਵੇਰੇ ਇਹਨੂੰ ਮਾੜਾ ਜਿਹਾ ਪਾਣੀ ਮਾਰ ਲੈਨੇ ਆ। ਚਲੋ ਟੂਵਲ ਤੇ ਪਾਣੀ ਹੁਣ ਗੰਨਾ ਦਾ ਠੰਡਾ ਹੈ ਇੰਜ ਗੱਲ ਛੱਡ ਦੇ। ਹੱਥ ਠੰਡਾ ਹੋ ਰਿਹਾ। ਆ ਜਾ ਆਏ ਲਓ ਜੀ ਸਵੇਰੇ ਸਵੇਰ ਦਾ ਵਿਊ ਚੈੱਕ ਕਰੋ। ਹਾਂਜੀ ਇਹ ਸੂਰਜ ਨਿਕਲ ਰਿਹਾ। ਕਿਆ ਬਾਤ ਹੈ। ਇਹਨੇ ਚੂਪ ਦੇ ਗਿਆ ਐਵੇਂ ਚੂਪ ਲੈਣੇ ਕੋਨੀ ਜ਼ਿੰਦਾਬਾਦ। ਕਿਹੜਾ ਲੈਣਾ ਜੀ? ਜਿਹੜਾ ਮਰਜ਼ੀ ਦੇ ਦੇ। ਆ ਮੋੜ ਨਾਲ ਆ ਜੀ। ਹਾਂਜੀ ਅਸੀਂ ਆਏ ਆ ਇੱਥੇ ਅੱਜ ਮਸੰਮੀ ਚੈੱਕ ਕਰ ਰਹੇ ਹਾਂ। ਮੈਂ ਕਿਹਾ ਜੀ ਵਲੌਗ ਬਣਾ। ਚਲੋ ਮੈਂ ਕਿਹਾ ਕਿਤੇ ਕਹਿੰਦਾ ਬਾਹਰ ਲਿਖ ਲਓ ਵੀਡੀਓ ਬਣਾਈ ਮੇਰੀ। ਮੈਂ ਇਸ ਹਿਸਾਬ ਨਾਲ ਕੈਮਰਾ ਮੈਂ ਕਿਹਾ ਫਿਰ ਵਲੋਗ ਹੀ ਤਿਆਰ ਕਰ ਲਈ। ਹਾਂ ਵਲੌਗ ਹੀ ਆਖਿਆ ਸੀ ਮੈਂ। ਹਾਂ ਅਸੀਂ ਕਦੀ ਚੂਸਣੀਆਂ ਜਾਸਣੀਆਂ ਇਹਦੇ ਐਵੇਂ ਹੀ ਖਾਵਾਂ। ਟਰੈਕੀ ਹਾਂਜੀ ਟਰੈਕੀ ਅੰਦਰ ਹੀ ਰਹੇਗਾ ਮਾਲ ਸਾਰਾ ਹੀ ਸਿਹਤਮੰਦ। ਹਾਂਜੀ ਮਲਕ ਸਾਹਿਬ। ਹਾਂਜੀ ਬਾਬਾ ਜੀ ਸ਼ਹਿਰ ਜਾ ਰਹੇ ਹਾਂ। ਹਾਂਜੀ ਸ਼ਹਿਰ ਜਾ ਰਹੇ ਹਾਂ। ਥੋੜਾ ਗੱਡੀ ਦਾ ਕੰਮ ਕਰਾਉਣਾ ਸੀ। ਹਾਂ ਹਾਂਜੀ ਨਾਲੇ ਕੋਈ ਕੰਮ ਛੋਟੇ ਮੋਟੇ ਉਹ ਵੀ ਕਰ ਹੋਰ ਕੰਮ ਨੇ ਛੋਟੇ ਮੋਟੇ ਤੇ ਬਾਕੀ ਜਿਹੜਾ ਅੱਲਾ ਖੈਰ ਕਰੇ। ਸ਼ਹਿਰ ਜਾਂਦੇ ਥੋੜਾ ਜਿਹਾ ਗੱਡੀ ਦਾ ਕੰਮ ਹੈ, ਕੰਮ ਨੇ ਲੋਕੇਸ਼ਨਾਂ ਵੇਖਣੀਆਂ ਨੇ। ਹਾਂਜੀ ਤੁਹਾਨੂੰ ਚੀਜ਼ਾਂ ਦੇ ਰਹੇ ਅੱਲਾ ਖੈਰ ਕਰੇਗਾ। ਸਾਨੂੰ ਲੋਕੇਸ਼ਨਾਂ ਕੁਛ ਨਾ ਵੇਖਣ ਨੂੰ ਕਰਨਾ ਪੈਂਦਾ ਸਾਰਾ ਕੁਝ ਅਸੀਂ ਆਪ ਹੀ ਕਰ। 5 ਸਾਲ ਹੋ ਚਲੇ ਫੀਲਡ 'ਚ ਆਪਾਂ ਨੂੰ। 4 ਸਾਲ ਹੋ ਗਏ ਪਹਿਲੇ ਗਾਣੇ ਤੋਂ ਲੈ ਕੇ ਹੁਣ ਤੱਕ ਜਿੰਨੀ ਸਿਰਦਰਦ ਲਈ ਉਹ ਅਸੀਂ ਲਈ ਲੋਕੇਸ਼ਨਾਂ ਅਸੀਂ ਲੱਭੀਆਂ। ਹਰ ਥਾਂ ਤੇ ਜੋ ਕੰਮ ਕੀਤਾ ਉਹ ਆਪ ਅੱਗੇ ਲੱਗ ਕੇ ਕੀਤੀ ਜਾਂਦੇ। ਤਾਂ ਕੋਈ ਨਹੀਂ ਗਾ ਅੱਜ ਉਹ ਗੱਲ ਦੱਸਾਂ ਕੀ ਹੈ। ਇੱਕ ਹੁੰਦਾ ਪ੍ਰੋਡਿਊਸਰ ਹੁੰਦਾ, ਇੱਕ ਹੁੰਦਾ ਡਾਇਰੈਕਟਰ, ਇੱਕ ਹੁੰਦਾ ਅੱਗੋਂ ਹੀਰੋ। ਹਾਂਜੀ ਸਾਰਾ ਕੁਝ ਅਸੀਂ ਸਾਰਾ ਕੁਝ ਅਸੀਂ ਆਪ ਹੀ ਆ। ਆਪ ਹੀ ਟੀਮ ਵਰਕ ਆਪ ਹੀ ਕਰੀਦਾ ਅਸੀਂ ਸਾਰਾ ਟੀਮ ਵਰਕ ਆਪ ਹੀ ਕਰਦੇ ਹਾਂ। ਸਹੀ
ਤੇ ਇੱਥੇ ਹੁਣ ਆਏ ਸੀ ਤੇ ਨਾਸ਼ਤਾ ਨੁਸ਼ਤਾ ਕਰਕੇ ਆਏ, ਉੱਥੋਂ ਆ ਬੜੀਆਂ ਮਸਾਲੇ ਵਾਲੀਆਂ ਮਸਾਲੀਆਂ ਜਿਹੀਆਂ ਇਹ ਦਿਸ ਗਈਆਂ, ਸੋਚਿਆ ਇਹ ਖਾ ਲਈਏ ਤੇ ਇਹ ਖਾਣੇ ਆ ਬਾਕੀ। ਹਾਂਜੀ ਹਾਂਜੀ ਕੀ ਹਾਲ ਨੇ, ਠੀਕ ਹੋ? ਅੱਛਾ ਆਪਣਾ ਕਿਹੜਾ ਪਿੰਡ ਹੈ? ਜਿਲਾਰ ਬਹਿ ਵਾਲੇ ਲਾਗੇ। ਅੱਛਾ ਅੱਛਾ ਚਲਾਰ ਬਹਿ ਵਾਲੇ ਕੋਲੇ। ਠੀਕ ਹੋ ਗਿਆ। ਇਹ ਭਰਾ ਸਾਨੂੰ ਮਿਲਿਆ, ਅਸੀਂ ਇੱਥੋਂ ਲਏ ਸੀ ਚਨੇ, ਸਹੀ ਹੈ, ਇੱਥੇ ਖੜਾ ਸੀ ਤੇ ਅਸੀਂ ਚਨੇ ਲਏ ਆ। ਜਦੋਂ ਅਸੀਂ ਚਨੇ ਲੈ ਲਏ ਉਸ ਤੋਂ ਬਾਅਦ ਉਹਨੇ ਸਿਆਣਿਆ ਕਹਿੰਦਾ ਇਫੀ ਜਾਣੇ, ਅਸੀਂ ਕਿਹਾ ਹਾਂਜੀ। ਤੇ ਫਿਰ ਆਇਆ ਦੁਬਾਰਾ ਮੇਰੇ ਲਈ ਆ ਲੈ ਕੇ ਆਇਆ, ਕਹਿੰਦਾ ਇਹ ਮੇਰੇ ਵੱਲੋਂ ਗਿਫਟ ਹੈ। ਠੀਕ ਹੋ ਗਿਆ। ਮੈਂ ਗੱਲ ਕਰਤੀ ਵਿੱਚ ਹੈ, ਠੀਕ ਹੈ ਓਕੇ। ਕੱਲ ਉਸਤਾਦ ਮੈਂ ਆ ਰਿਹਾ, ਮੈਂ ਇਸੇ ਵਲੌਗ ਦਾ ਹਿੱਸਾ ਹੀ ਬਣਾਉਣੀ ਜਿਹੜੀ ਕੱਲ ਵਾਲੀ ਵੀਡੀਓ। ਕੱਲ ਮੈਂ ਆ ਰਿਹਾ ਸੀ, ਮੈਨੂੰ ਨਾ ਉੱਥੇ ਯਾਨੀ ਕਿ ਵਾਗਾ ਜੇ ਕਰਕੇ ਜਿੱਥੇ ਮੈਂ ਜਾਣਾ ਸੀ ਸ਼ਹਿਰ ਤੋਂ ਪਿਛਾਂ ਯਾਨੀ 8 ਵਜੇ ਪਿੰਡ, ਉਹ ਪੁੱਛ ਕੇ ਨਾ ਮੈਂ ਯਕੀਨ ਕਰ ਮੈਂ ਨਾ ਕੋਈ 4 ਬੰਦਿਆਂ ਕੋਲੋਂ ਪੁੱਛ ਕੇ ਗਿਆ। 4 ਚੋਂ 3 ਬੰਦੇ ਉਹ ਮੇਰੇ ਫੈਨ, ਜਿਨ੍ਹਾਂ ਨੂੰ ਮੈਂ ਪੁੱਛਿਆ ਰਾਹ ਪੁੱਛਣ ਲਈ ਮੈਂ ਰੋਕੀ, ਉਹ ਮੈਨੂੰ ਜਾਣਦੇ। ਅਗਰ ਮੈਂ ਕਿਹਾ ਚੱਲ ਇੱਥੋਂ ਨਾ ਯਾਨੀ ਗਾਂ ਮੈਂ ਕਿਹਾ ਯਾਨੀ ਇਹ ਵਿੱਚ ਜੇ ਵੜ ਜਾਣਾ, ਤੇ ਮੈਂ ਕਿਹਾ ਜਦੋਂ ਉੱਥੇ ਨਾ ਯਾਨੀ ਇਹ ਨੁੱਕਰਦੇ ਸੀ ਪੈਟਰੋਲ ਪੰਪ, ਮੈਂ ਤੇਲ ਪਵਾਉਣ ਲੱਗ ਪਿਆ। ਜਦੋਂ ਮੈਂ ਉਹਦੇ ਨਾਲ ਇਹ ਬੋਲਿਆ ਨਾ ਬਾਹਰ ਨਿਕਲ ਕੇ, ਮੈਂ ਕਿਹਾ ਇੰਨੇ ਦਾ ਕਰ ਦੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਯਾਰ ਯਾਨੀ ਉਹਦੇ ਤੋਂ ਵੀ ਰਾਹ ਹੀ ਪੁੱਛ ਲਿਆ ਯਾਨੀ ਕਿ ਜਾਵਾਂ, ਕਹਿੰਦਾ ਠੀਕ ਹੈ। ਮੈਂ ਕਿਹਾ ਚਲੋ ਓਕੇ। ਤੇ ਉਹ ਮੈਨੂੰ ਕਹਿੰਦਾ ਯਾਰ ਮੈਂ ਤੇਰੀ ਆਵਾਜ਼ ਸੁਣੀ ਲੱਗਦੀ, ਉਹ ਸ਼ਕਲ ਤੋਂ ਭਾਵੇਂ ਘੱਟ ਕਈ ਬੰਦੇ ਪਛਾਣਦੇ, ਮੈਂ ਬੋਲਾਂ ਨਾ ਮਾੜਾ ਮੋਟਾ ਸ਼ੱਕ ਜਿੰਨਾਂ ਨੂੰ ਹੁੰਦਾ ਮੇਰੇ ਬੋਲਿਆ ਨਿਕਲ ਜਾਂਦਾ। ਕਿਉਂ ਮੈਂ ਲੱਗੇ ਵੀ ਨਹੀਂ। ਅਸੀਂ ਜਦੋਂ ਜਾਂਦੇ ਸੀ ਨਾ ਲੋਕਲ, ਠੀਕ ਆ ਲੋਕਲ ਜਾਣਾ, ਅਸੀਂ ਮਾਸਕ ਲਾ ਕੇ ਜਾਂਦੇ ਹੁੰਦੇ ਸੀ। ਤੇ ਜਦੋਂ ਅਸੀਂ ਮੈਂ ਤੇ ਮਲਕ ਬੋਲਦੇ ਹੁੰਦੇ ਸੀ ਵਿੱਚ ਬੈਠੇ ਸੀਟਾਂ ਵਾਲੇ ਅਚਾਨਕ ਪਿਛਾਂ ਵੇਖਦੇ, ਬੰਦਾ ਕਿਤੇ ਵੇਖਿਆ ਲੱਗਦਾ ਹੈ। ਕਹਿੰਦੇ ਬਾਈ ਯਾਰ ਪਹਿਲਾਂ ਤਾਂ ਬੁਲਾਉਂਦੇ ਹੀ ਨਹੀਂ ਇੰਨੀ ਦੇਰ, ਸਾਨੂੰ ਵਿਚਾਰੇ ਸੰਗਦੇ ਹੀ ਰਹਿੰਦੇ। ਤੇ ਫਿਰ ਉਹ ਕਹਿੰਦੇ ਹੁੰਦੇ ਯਾਰ ਤੁਹਾਡੀ ਆਵਾਜ਼ ਸੁਣੀ ਲੱਗ। ਕੀ ਹਾਲ ਹੈ? ਠੀਕ ਠਾਕ। ਪਿੱਛੋਂ ਲੱਗੇ ਜੇ ਤੁਹਾਨੂੰ ਵੇਖਣ ਨਾ। ਨਹੀਂ ਮੈਂ ਵੇਖਿਆ ਨਹੀਂ ਸੀ ਸ਼ੀਸ਼ੇ ਤਾਂ, ਨਹੀਂ ਮੈਂ ਇੱਧਰ ਅਸਲ ਵਿੱਚ ਮਸਰੂਫ ਲੱਗਾ ਹੋਇਆ ਸੀ। ਓਕੇ ਤੇ ਉਹ ਸਾਰਾ ਨਿਜ਼ਾਮ ਹੈ ਭਾਈ, ਬੜਾ ਰੌਣਕ ਮੇਲਾ, ਜਿੱਧਰ ਜਾਈਏ ਉੱਥੇ ਹੀ ਵਾਮ ਪਿਆਰ ਕਰਨ ਵਾਲੀ। ਤੇ ਬੱਲਾ ਸਾਨੂੰ ਇਹੀ ਚੀਜ਼ ਜਿਹੜੀ ਨਾ ਇਸੇ ਚੀਜ਼ ਦੀ ਲੋੜ ਸੀ ਸਾਨੂੰ। ਕਿਉਂ ਮੈਂ ਲੱਗਦਾ ਪੈਸਾ ਪੂਸਾ ਨਹੀਂ ਅਸੀਂ ਕਮਾਇਆ ਸੀ, ਇੱਜ਼ਤ ਹੀ ਕਮਾਈ ਹੈ। ਮੈਂ ਉਦੋਂ ਡੱਬਾਂ ਵਾਲਾ ਗਾਣਾ ਗਾਇਆ ਨਹੀਂ ਸੀ ਤੇ ਮੈਂ ਉੱਥੇ ਲਿਖ ਲਿਆ ਸੀ, ਤੇ ਮੈਂ ਸ਼ਾਇਦ ਤੈਨੂੰ ਅੱਗੇ ਵੀ ਗੱਲ ਸੁਣਾਈ ਹੋਵੇ। ਉੱਥੇ ਇੱਕ ਬੋਲ ਲਿਖਿਆ ਹੋਇਆ ਸੀ ਕਿ ਪੈਸਾ ਪਹਿਲਾਂ ਹੀ ਬਥੇਰਾ ਦਿੱਤਾ ਹੋਇਆ ਰੱਬ ਨੇ, ਪੈਸੇ ਕਰਕੇ ਨਹੀਂ ਲੱਗਿਆ ਮੈਂ ਗਾਉਣ ਮਿੱਠੀਏ, ਬਸ ਲੋਕਾਂ ਦੇ ਦਿਲਾਂ ਵਿੱਚ ਤਾਂ ਚਾਹੀਦੀ, ਹੋਰ ਹੈ ਨਹੀਂ ਕੋਈ ਦਿਲ ਵਿੱਚ ਚੋਰ ਬੱਲੀਏ। ਹੈ ਕਿ ਸਾਨੂੰ ਤਾਂ ਇਹੀ ਚੀਜ਼ ਬਣੇ ਸੀ ਗਾਣਾ ਗਾਉਣ ਤੋਂ ਪਹਿਲਾਂ। ਜਦੋਂ ਗਾਣਾ ਡੱਬਾਂ ਵਾਲਾ ਲਿਖਿਆ ਸੀ ਉਸ ਤੋਂ ਬਾਅਦ ਅਗਲੇ ਗਾਣੇ ਦੇ ਵਿੱਚ ਇਹ ਵਾਲੇ ਬੋਲ ਸੀ। ਉਹ ਤਾਂ ਫਿਰ ਸਾਨੂੰ ਲਾਤਾਂ ਨੇ ਅੱਗੋਂ ਗਾਣੇ ਦੂਸਰੇ ਹੋਰ ਹਿਸਾਬ ਦੇ ਕਰਨ ਹੀ ਨਹੀਂ ਦਿੱਤੇ। ਹੈ ਅੱਗੋਂ ਨਿਜ਼ਾਮ ਹੀ ਡਾਂਗਾ ਸੋਟਿਆਂ ਵਾਲਾ ਚੱਲ ਪਿਆ ਫਿਰ ਜ਼ਿਆਦਾ। ਤੇ ਬਾਕੀ ਹਰ ਕਿਸਮ ਦੇ ਪਏ ਆ ਗਾਣੇ, ਸਟਰਗਲ ਤੇ ਪਏ ਆ, ਜੋ ਚੀਜ਼ਾਂ ਯਾਨੀ ਫੇਸ ਕਰਦੇ ਆ ਉਹਨਾਂ ਚੀਜ਼ਾਂ ਦੇ ਗਾਣੇ ਪਏ ਨੇ। ਤੇ ਇਹ ਅਸੀਂ ਅਜੇ ਕਹਿੰਦੇ ਆ ਕਿ ਜਦੋਂ ਉਹਨਾਂ ਚੀਜ਼ਾਂ ਦਾ ਤੁਸੀਂ ਮੁੱਲ ਪਾਓਗੇ ਨਾ ਪੂਰਾ, ਜਦੋਂ ਤੁਹਾਨੂੰ ਅੱਗੋਂ ਲੱਗੇਗਾ ਕਿ ਹਾਂ ਵੀ ਐਵੇਂ ਹੀ ਹੈ, ਉਦੋਂ ਗਾਣੇ ਕਰਨੇ ਨੇ। ਹੈ ਅਜੇ ਉਹ ਗਾਣਿਆਂ ਨੂੰ ਜਿਹਨੇ ਪਹਿਲਾਂ ਕਰਕੇ ਜਿਹੜਾ ਨਾ ਕਿ ਮੈਂ ਕਹਿੰਦਾ ਕਿ ਨਹੀਂ ਅਜੇ ਤੁਸੀਂ ਉਹਨਾਂ ਮੁੱਲ ਨਹੀਂ ਪਾਉਣਾ। ਨਹੀਂ ਤਾਂ ਕੈਰੀ ਔਨ ਗਾਣਾ ਜਿਵੇਂ ਕੀਤਾ ਸੀ, ਠੀਕ ਆ, ਤੁਸੀਂ ਕੈਰੀ ਔਨ ਗਾਣੇ ਦਾ ਉਵੇਂ ਮੁੱਲ ਨਹੀਂ ਪਾਇਆ। ਸਿਰਫ ਮੈਨੂੰ ਹੋਰ ਮੈਂ ਇੰਨੇ ਗਾਣੇ ਕਰਦਾ, ਗਾਣਾ ਸੁਪਰ ਹਿੱਟ ਜਾਵੇ ਨਾ ਜਾਵੇ ਮਾਫੀ ਮੁਸ਼ਕਲ ਕੋਈ ਰੌਲਾ ਨਹੀਂ, ਪਰ ਇੱਕ ਕੈਰੀ ਔਨ ਗਾਣੇ ਦਾ ਮੈਨੂੰ ਇਹ ਕਿ ਲੋਕਾਂ ਨੂੰ ਉਹਦੀ ਸਮਝ ਨਹੀਂ ਲੱਗੀ। ਸਹੀ ਹੈ। ਹੋਰ ਮੇਰੇ ਗਾਣੇ ਜੋ ਵੀ ਸਾਰੇ ਗਾਣੇ ਆ ਨਾ ਚਲੋ ਠੀਕ ਹੈ ਓਕੇ ਆ, ਬਾਕੀ ਕੈਰੀ ਔਨ ਗਾਣਾ ਜਿਹੜਾ ਸੀ ਨਾ ਉਹਦੇ 'ਚ ਬੜੀ ਗੱਲਬਾਤ ਮੈਂ ਉਹ ਕੀਤੀ ਸੀ ਜੋ ਹੈ ਰਿਐਲਿਟੀ ਹੈ। ਤੇ ਉਹ ਗੱਲਾਂ ਦੀ ਤੁਹਾਨੂੰ ਬਹੁਤ ਘੱਟ ਸਮਝ ਲੱਗੀ। ਜਿਹੜੇ ਭਰਾਵਾਂ ਨੇ ਨਹੀਂ ਸੁਣਿਆ ਇੱਕ ਵਾਰੀ ਸੁਣਿਆ ਜੇ ਜਾ ਕੇ। ਤੇ ਬਾਕੀ ਪਿਆਰ ਕਰਨ ਵਾਲੇ ਬਹੁਤ ਨੇ, ਸ਼ੁਕਰ ਅਲਹਮਦੁਲਿਲਾ। ਜਿੱਥੇ ਜਾਈਏ ਉੱਥੇ ਲੱਗਦੇ ਆ ਮੇਲੇ ਬੱਲੀਏ ਨਹੀਂ ਅਸੀਂ ਉਹ ਗੁਰੂ ਆ, ਜਿੰਨਾ ਦੇਣਾ ਜੰਮੇ ਕੋਈ ਚੇਲੇ ਬੱਲੀਏ ਨਹੀਂ ਅਸੀਂ ਉਹ ਗੁਰੂ। ਐਵੇਂ ਹੀ ਆ ਨਾ। ਹਾਂਜੀ ਤੇ ਰਿਉੜੀਆਂ ਖਾਓ ਨਾਲ। ਅੱਛਾ ਆ ਮੰਡੀ। ਹਾਂਜੀ ਅਸੀਂ ਨਾ ਲੋਕੇਸ਼ਨ ਵੇਖਣ ਆਏ ਸੀ ਤੇ ਅਸੀਂ ਉਸ ਹਿਸਾਬ ਨਾਲ ਫਿਰ ਤੁਹਾਨੂੰ ਪਤਾ ਗਾਂ ਸ਼ੂਟ ਹੈ ਤੇ ਅਸੀਂ ਹੁਣ ਜਿਹੜਾ ਇੱਥੋਂ ਨਾ ਲੋਕੇਸ਼ਨ ਵੇਖ ਲਈ ਜਿੱਥੇ ਅਸੀਂ ਪਹੁੰਚੇ ਸੀ। ਅਸਲਾਮ ਵਾਲੇਕੁਮ ਜੀ। ਹਾਂਜੀ ਕੀ ਹਾਲ? ਬੜੀ ਇਹ ਸਵੇਰ ਨੂੰ ਰਸ਼ ਹੁੰਦਾ। ਮੈਂ ਤਾਂ ਨਾਲ ਦਿਆਂ ਨੂੰ ਕਹਿੰਦਾ ਗੱਡੀ ਦਾ ਵੱਲ ਸਿੱਖ ਲਓ, ਸਿੱਖਦੇ ਹੀ ਨਹੀਂ। ਉਸਤਾਦ ਅੱਜ ਹੈਗਾ ਤੇ ਮੈਂ ਬੜਾ ਸਕੂਨ ਨਾਲ ਬੈਠਾ ਹੋਇਆ। ਹੈ
ਪੂਰੀ ਚੱਸ ਆ ਰਹੀ ਅੱਜ। ਮੈਂ ਤੇ ਅੱਗੇ ਕਿਹਾ ਕਿਤੇ ਲੰਮੇ ਜਾਣਾ ਤੇ ਉਹ ਮੈਨੂੰ ਸਾਰਿਆਂ ਦੱਸ ਨੂੰ ਨਹੀਂ ਦਿਆ ਆਉਂਦੇ ਯਾਰ। ਓਏ ਅਸੀਂ ਚਲਾਉਂਦੇ ਨਹੀਂ ਆਪ ਹੀ ਵੈਸੇ ਹੀ ਆਹੋ ਬੈਠ ਚਲਾਉਂਦੇ ਹੀ ਨਹੀਂ। ਇਹ ਹਾਂ ਮੈਥੋਂ ਜ਼ਿਆਦਾ ਆਲਸੀ ਗਏ ਨੇ। ਹੋਰ ਚਲਾਉਂਦਾ ਉਹ ਕਹਿੰਦਾ ਹੁੰਦਾ ਸੀ ਸਾਡਾ ਇੱਕ ਬੇਲੀ ਸੀ ਸਾਊਦੀ ਅਰਬ ਆਪਣਾ, ਠੀਕ ਆ। ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਆੜਤੀਆਂ ਦਾ ਪਿੰਡ ਫੁਦਵਾ ਲੁੱਟ ਲਿਆ ਸੀ। ਕਿ ਆਲਸੀ ਨਹੀਂ ਬੰਦੇ ਨੂੰ ਹੋਣਾ ਚਾਹੀਦਾ। ਉਹ ਹੀ ਹੈ ਆਜੋ, ਇਹ ਆਪਣਾ ਬੇਲੀ ਵੀ ਹੈ ਤੇ ਭਰਾ ਵੀ ਹੈ ਆਜੋ। ਉਹਦੇ ਇਹ ਸਾਰਾ ਦੱਸੇਗਾ ਆਜੋ। ਹਲੋ ਆ ਜਾ ਮਸਾ ਫੜੋ। ਇੱਥੇ ਭਈਆ ਆਂਦਾ ਲੱਥੀਆਂ ਹਾਂਜੀ ਕੰਮ ਆਪਣਾ ਹੋ ਗਿਆ ਤੇ ਆਪਾਂ ਹੁਣ ਇੰਨੀ ਕੀ ਢੇਰ ਲੱਗਦੀ ਹੈ। ਹਾਂਜੀ ਅਸੀਂ ਤਾਂ ਆਖਿਆ ਕਿ ਇੱਥੇ ਕਰੋ। ਅਸੀਂ ਤਾਂ ਆਖਿਆ ਕਿ ਕਿਤੇ ਆਣ ਜਾਣ ਦੀ ਨਾ ਪੈਂਦੀ ਲੋੜ ਜੱਟ ਨੂੰ। ਹੈ ਲੋੜ ਸਾਨੂੰ ਨਹੀਂ ਪੈਂਦੀ ਕਿਤੇ ਆਣ ਜਾਣ ਦੀ। ਕੰਮ ਆਪਣਾ ਹੋ ਗਿਆ। ਕਿਉਂ ਮਲਕ ਸਾਹਿਬ? ਉਸਤਾਦ ਜੀ ਇੰਨੀ ਕੀ ਦੇਰ ਲੱਗਦੀ। ਮਾਸ਼ਾਅੱਲਾ ਅੱਲਾਹ ਪਾਕ ਕਾਮਯਾਬ ਕਰੇ। ਰੱਬ ਦਾ ਆ ਚੀਜ਼ ਪਈ ਯਾਰ, ਕਮਾਲ ਹੋ ਗਈ ਚਾਹੀਦੀ। ਪਿੱਛੇ ਕਰ ਸਾਹਿਬ, ਇੱਕ ਪਿੱਛੇ ਕਰ। ਚੀਜ਼ਾਂ ਦਾ ਤੁਹਾਡੇ ਭਰਾ ਦੀ ਅੱਖ ਹੀ ਪੂਰੀ ਕੈਮਰਾ ਹੈ। ਅੱਛੀ ਚੀਜ਼ ਲੈ ਕੇ ਆਵਾਂਗੇ ਇਨਸ਼ਾਅੱਲਾ, ਸਵਾਦ ਆਏਗਾ ਤੁਹਾਨੂੰ ਪੂਰਾ। ਅਸੀਂ ਕਹਿ ਰਹੇ ਸੀ ਵੱਡੀ ਚੀਜ਼ ਆ ਰਹੀ ਤੇ ਕਈਆਂ ਨੂੰ ਪਤਾ ਲੱਗ ਗਿਆ ਕਿ ਪਤਾ ਨਹੀਂ ਕੀ ਹੋਇਆ। ਕਿਉਂ ਮਤਲਬ ਉਹਨਾਂ ਨੇ ਪਤਾ ਨਹੀਂ ਕੀ ਫੈਸਲੇ ਲੈ ਲੈਣ। ਓਏ ਹੋਏ ਕਮਾਲ ਹੋ ਗਿਆ। ਇਹ ਚੀਜ਼ ਚਾਹੀਦੀ। ਆਪਾਂ ਚੱਲ ਗਏ ਇੱਥੇ ਗੱਡੀ ਰੋਕ ਕੇ ਚੱਲਦੇ। ਇੱਥੇ ਲਾ ਲਓ, ਅੰਦਰ ਨਹੀਂ ਜਾਣੀ। ਇੱਥੇ ਹੀ ਠੀਕ। ਪਿੱਛੇ ਆਗਾ ਕਰਕੇ ਲਾਓ ਫਿਰ ਉਹ। ਹਾਂਜੀ ਅਸੀਂ ਰਾਤ ਦੇ ਨਹਿਰ ਤੇ ਖੜੇ ਸੀ ਹੁਣ। ਹੈ ਮਲਕ ਹਾਂਜੀ ਆ ਆਪਣੇ ਉਹ ਪਿੰਡ ਨੂੰ ਰਾਹ ਜਾ ਰਿਹਾ ਤੇ ਆ ਆਪਣੇ ਨਹਿਰ ਸਹੀ ਆ। ਤੇ ਸਾਡਾ ਬੇਲੀ ਟੱਕਰ ਗਿਆ ਮਲਕ। ਸੁਣਾ ਅੱਲਾਹ ਦਾ ਕਰਮ। ਠੀਕ ਹੈ। ਬੇਲੀ ਕਹਿੰਦਾ ਪਾਣੀ ਪੂਣੀ ਪੀ ਕੇ ਜਾਣਾ ਹੈ। ਰੋਕਿਆ ਹੋਇਆ ਸਾਨੂੰ ਧੱਕੇ ਨਾਲ ਪਾਣੀ ਮੰਗਾਇਆ। ਹੁਣ ਮੈਂ ਕਿਹਾ ਚਲੋ 1.25 ਲੱਖ ਕੇ ਬੇਲੀਆਂ ਦੂਜਾ ਹੀ ਆ ਨਹੀਂ ਉਹ ਉਹਦਾ ਹੁਣ ਤੁਹਾਡੇ ਕੋਲ ਟਾਈਮ ਨਹੀਂ ਹੈਗਾ। ਨਹੀਂ ਉਹ ਤਾਂ ਹੋ ਗਏ ਕੰਮ ਬੜੇ ਛੱਡ ਦਿੱਤਾ ਹੁਣ ਬੜੇ ਚਿਰ ਦੇ। ਆਹੋ ਚਲੋ ਅੱਲਾਹ ਪਾਕ ਛਡਾਈ ਰੱਖੇ। ਚੰਗਾ ਜੇ ਉਹ ਕਿਹੜਾ ਕੁੜੀ ਹਵਾ ਨੇ ਕਿਹਾ ਵੀ ਨਹੀਂ ਉਹ ਤਾਂ ਸ਼ੁਕਰ ਹੈ ਰੱਬ ਦਾ। ਤਾਂ 3 ਸਾਲ ਹੋ ਗਏ ਨੇ। ਪਹਿਲਾਂ ਜੋ ਗਲਤੀਆਂ ਕਰ ਲਈਆਂ, ਜੋ ਸਭ ਕੁਝ ਸੀ। ਉਹ ਆਹੋ ਬਿਲਕੁਲ ਫਿਰ ਭਾਈ ਜੀ ਸਾਰੀ ਜ਼ਿੰਦਗੀ ਤਾਂ ਨਹੀਂ ਨਾ ਇੱਕੋ ਜਿਹੀ ਰਹੀ। ਹਾਂ ਬਿਲਕੁਲ ਵਕਤ ਨਾਲ ਚੇਂਜ ਹੋਣਾ ਪੈਂਦਾ। ਬਿਲਕੁਲ ਕਿਉਂ ਮਲਕ ਸਾਹਿਬ? ਐਵੇਂ ਹੀ ਸਾਰੀ ਜ਼ਿੰਦਗੀ ਨੇ। ਆ ਫੜ ਪਾਣੀ ਇੱਥੇ ਆ ਇਹਨ ਚੁੱਕ ਦੇ। ਇਹ ਧੱਕੇ ਨਾਲ ਹੀ ਹੁਣ ਸਾਨੂੰ ਚਿਪਸ ਵੀ ਖਵਾ ਰਿਹਾ। ਕਹਿੰਦਾ ਕਿ ਨਹੀਂ ਖਾ ਕੇ ਜਾਣੀ ਹੈ। ਆ ਚਿਪਸ ਆ ਨਹਿਰ ਤੇ ਜਰਾ ਤੇ ਕਹਿੰਦਾ ਖਾ ਕੇ ਜਾਣੀ ਹੈ। ਉਹ ਅਸਲ ਵਿੱਚ ਗੱਲ ਤੁਸੀਂ ਸੁਣੀ ਹੈ ਵਿੱਚ ਤੇ ਇਹ ਨਾ ਸਮਝਿਆ ਜੇ। ਗੱਲ ਇਹ ਆ ਕਿ ਪਹਿਲਾਂ ਸਾਰੇ ਕੰਮ ਬੰਦਾ ਕਰਦਾ ਹੁੰਦਾ। ਕਿਉਂ ਮਲਕ? ਤੇ ਬਾਕੀ ਰੱਬ ਨੇ ਹਦਾਇਤ ਦਿੱਤੀ ਹੈ। 3 ਸਾਲ ਹੋ ਗਏ ਨੇ। ਤੁਹਾਡਾ ਭਰਾ ਇਦਾਂ ਦੀ ਚੀਜ਼ ਦੇ ਨੇੜੇ ਨਹੀਂ ਗਿਆ। ਸਾਰਿਆਂ ਨੂੰ ਪਤਾ ਜਿੰਨੇ ਸਾਡੇ ਨਾਲ। ਹਾਂਜੀ ਇਹ ਨਾ ਆਪਣਾ ਵਲੌਗ ਚੱਲਦਾ ਰਹਿੰਦਾ। ਹਾਂਜੀ ਪਤਾ ਮੈਨੂੰ ਅਕਸਰ ਵੇਖਦੇ ਰਹੀ। ਆਹੋ ਵਲੌਗ ਪਾ ਦੇ ਅੱਜ ਆ ਜਾਏਗਾ। ਵੀਡੀਓ ਵੀ ਆਹ ਹੈਲੋ ਵਾਈ ਸਹੀ ਕਰੀ ਵੀਡੀਓ ਗਵਾ ਦੀ। ਅੱਛਾ ਚਲੋ ਮਲਕ ਹਾਂ ਦੀ ਆਈ ਸਹੀ। ਅੱਛਾ ਚਲੋ ਹੁਣ ਯਾਰ ਵੀਡੀਓ ਬਣਾ ਲਾ। ਚਲੋ ਕੋਈ ਨਹੀਂ। ਰਾਤ ਵਾਲਾ ਰੇਟ ਪਾ ਜਾਏਗਾ। ਸਾਰਾ ਖੁਸ਼ੀ ਹੈਗਾ। ਰਾਤ ਨੂੰ ਬੜਾ ਪੈਣਾ ਖਾਣੇ। ਅੱਛਾ ਚਲੋ ਕੋਈ ਨਹੀਂ। ਰੇਟ ਸ਼ੇਟ ਹੁੰਦੇ ਹੀ ਰਹਿੰਦੇ ਨੇ ਇਹਨਾਂ ਦੇ। ਓਕੇ ਹੋਰ ਕੋ ਸਾਡੇ ਲੈ ਉਹ ਦੋ ਲੈ ਹੈ। ਅੱਜ ਅਗਲੇ ਦਿਨ ਬਾਈ ਮਾਨਾ ਫਿਰ ਸਾਨੂੰ ਮਿਲ ਗਿਆ ਹੈ। और तो इंसान मिल ही जाता है। हाँ जी मोहब्बत ना हो तो परे निकल जाता है। ਪਰੇ ਨਿਕਲ ਜਾਂਦਾ। ਆ ਦਿੱਲੀ ਆਏ ਸੀ ਸਾਨੂੰ ਮਿਲਣ। ਇਹ ਚੱਲ ਗਏ ਹੁਣ ਇਹਨਾਂ ਨਾਲ ਤਸਵੀਰਾਂ ਹੋ ਗਈਆਂ। ਹੋਰ ਬਾਈ ਮਾਨਾ ਕਿੱਦਾਂ ਸੇਡਾਂ ਤੇ ਬਿੰਦਾ ਮੈਂ ਸਭ ਬਣਾਓ। ਬਾਈ ਮਾਨਾ ਨਾਲ ਬਣਾਓ।
ਕੇਲੇ ਬੜੇ ਚੁਣ ਕੇ ਲਾਏ ਨੇ ਜਿਲੇ ਜਿਲੇ ਆਈ ਇੰਨੇ ਕਿਲੇ ਗਿਆ ਹੀ ਨਹੀਂ ਆਈ ਮੰਡੀ ਨਹੀਂ ਗਿਆ ਇਹਦਾ ਫਿਰ ਤੇਰੇ ਕੋਲ ਵਿੱਚ ਪਾਉਂਦੀ ਹੋਣੀ ਹਾਂਜੀ ਬੱਚਾ ਨੇ ਚੁਣੇ ਜੋਗਾ ਹੀ ਬਸ ਤੁਹਾਡੇ ਵਾਸਤੇ ਕੋਈ ਇੱਕ ਅੱਧੇ ਕਿਤੇ ਦੀ ਗੁੰਜਾਇਸ਼ ਕੱਢ ਲਓ ਅੱਧਾ ਵੇਖ ਅੱਧੇ ਆਹੋ ਆਹੋ ਜੀ ਇੱਕ ਅੱਧਾ ਤੇ ਹੁਣ ਗਾਂਢੀ ਲਾਂਗੇ ਯਾਰ ਹੁਣ ਆਹੋ ਤੂੰ ਸਾਡੇ ਹੁਣ ਇਹ ਪਿੰਡ ਦਾ ਸ਼ਿਤਾਰ ਆਦਮੀ ਹੈ ਹਾਂਜੀ ਤੇ ਤੇਰੇ ਨਾਲ ਮੁਹੱਬਤ ਕਰਾਂਗੇ ਤੂੰ ਕਿ ਅੱਜ ਕੇਲੇ ਲੈ ਕੇ ਨਹੀਂ ਆਉਂਦੇ ਨਹੀਂ ਅੱਜ ਕਿਤੇ ਮੈਂ ਵੀ ਨਾ ਜਾ ਤੈਨੂੰ ਲੈਣਾ ਹੀ ਨਹੀਂ ਰਜੇ ਤੇ ਉਹ ਕੁਝ ਆਇਆ ਨਹੀਂ ਗਿਆ ਮੈਂ ਕਿਹਾ ਫਿਰ ਹੁਣ ਜਿਹੜਾ ਪਿਆ ਨਾ ਮਾੜਾ ਮੋਟਾ ਸਿਸਟਮ ਥੋੜਾ ਬਹੁਤ ਸਿੱਧਾ ਤੇ ਕਰੀਏ ਕਿਉਂਕਿ ਅਗਲੇ ਦਿਨ ਪਿਆ ਤੁਹਾਨੂੰ ਪਤਾ ਫਿਰ ਅਸਲ ਕੰਮ ਖਰਾਬ ਹੋ ਜਾਂਦਾ ਅੱਜ ਵੀ ਜਾਏਗਾ ਸਵੇਰੇ ਨਹੀਂ ਚੰਗਾ ਸ਼ਕਰ ਜੀ ਫਿਰ ਹੈਗੀ ਚੱਲ ਰਹੀ ਹਾਂਜੀ ਕਮਾਲ ਕੇ ਤੁਸੀਂ ਖਾਓਗੇ ਬਾਈ ਮਾਨੇ ਨੂੰ ਮੈਂ ਵੇਖਿਆ ਅੱਜ ਸਾਰੀਆਂ ਲੋਕੇਸ਼ਨਾਂ ਵੇਖ ਕੇ ਆਇਆ ਸੀ ਤੇ ਮੈਨੂੰ ਨਾ ਯਾਦ ਆਇਆ ਫੌਰਨ ਕੇ ਗਾਣੇ ਵਿੱਚ ਕੰਮ ਆ ਸਕਦਾ ਬਾਈ ਮਾਨਾ ਇੱਕ ਥਾਂ ਤੇ ਅਸੀਂ ਰੋਲ ਦੇਣਾ ਇਨਸ਼ਾਅੱਲਾ ਨਾ ਪੂਰੇ ਭਾਰ ਵਾਲਾ ਤੇ ਰੋਲ ਵੀ ਪੂਰਾ ਫੱਬੇਗਾ ਇਨਸ਼ਾਅੱਲਾ ਕਰਕੇ ਵੀ ਵਹਾਵਾਂਗੇ ਕਿ ਵਾਕਈ ਕੋਈ ਲੋਕਾਂ ਨੂੰ ਅੱਛਾ ਲੱਗਿਆ ਹਾਂਜੀ ਇਨਸ਼ਾਅੱਲਾ ਅੱਲਾ ਖੈਰ ਕਰੇਗਾ ਤੁਹਾਨੂੰ ਪਸੰਦ ਆਵੇਗਾ ਪਸੰਦ ਆਏਗਾ ਰੋਲ ਪੂਰਾ ਕਰੇਗਾ ਬਾਈ ਮਾਨਾ ਇਸ ਚੀਜ਼ ਨੂੰ ਲਾਈਕ ਕਰਨਾ ਫੋਲੋ ਕਰਨਾ ਔਰ ਸਾਡਾ ਹੌਸਲਾ ਅਫਜ਼ਾਈ ਵੀ ਕਰਨਾ ਹਾਂਜੀ ਲਓ ਜੀ ਅਸੀਂ ਬੇਲੀ ਨੂੰ ਮਿਲਣਾ ਸੀ ਤੇ ਅਸੀਂ ਯਾਰ ਵਾਹਣਾ ਚਾਹ ਕੇ ਸਾਡੇ ਕਈ ਬੇਲੀ ਨੇ ਅਸੀਂ ਉਹਨਾਂ ਨੂੰ ਪਿੰਡ ਨਹੀਂ ਮਿਲ ਸਕਦੇ ਸਾਰੇ ਇਧਰੋਂ ਵੀ ਆ ਜਾਓ ਤੁਸੀਂ ਆ ਜਾ ਲਗਾ ਮੈਂ ਪਿੱਛੇ ਇਧਰ ਲੋਕੇਸ਼ਨ ਲੋਕੇਸ਼ਨ ਨਹੀਂ ਆ ਰਹੀ ਲੋਕੇਸ਼ਨ ਤਾਂ ਬੜੀ ਹੈਵੀ ਆ ਰਹੀ ਹੈ ਇਧਰ ਸੂਰਜ ਵੱਲ ਆ ਜਾ ਫਿਰ ਲਗਾ ਯਾਰ ਅਸੀਂ ਨਾ ਉਥੋਂ ਤਾਂ ਤੇਰਾ ਹੀ ਸੋਚ ਕੇ ਆਏ ਸੀ ਨਾ ਕੀ ਹਾਲ ਹੋਰ ਸਭ ਵਧੀਆ ਮੈਂ ਕਿਹਾ ਕਿ ਮੈਂ ਦੇਖਿਆ ਸੀ ਮੈਂ ਕਿਹਾ ਇਧਰੋਂ ਬਿਜਲੀ ਲੱਗੇ ਆਂਦੇ ਉਹ ਮੈਂ ਕਿਹਾ ਕਿ ਉੱਥੋਂ ਆਪਾਂ ਨੂੰ ਜਾਣਾ ਪੈਣਾ ਸਾਰਾ ਪਿੰਡ ਲੰਘ ਕੇ ਸਹੀ ਤੇ ਇੱਧਰ ਨੂੰ ਹੋਰ ਕਿਹੜਾ ਆਉਣਾ ਹੋਰ ਸਭ ਠੀਕ ਹੈ ਇੱਥੇ ਹੀ ਡੇਰੇ ਲਾਏ ਨੇ ਮੈਂ ਲਾਹੌਰੋਂ ਹੀ ਆਇਆ ਸਾਨੂੰ ਨਾ ਸ਼ੂਟ ਲਈ ਬੰਦੇ ਚਾਹੀਦੇ ਸੀ